ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਆਪਣੀ ਹੀ ਸਟੇਟ ਦੇ ਜਿਹੜੇ ਬੋਰਡ ਆਫ ਗਵਰਨਰਸ ਆ ਉਹਨਾਂ ਨੂੰ ਆਰਡਰ ਕੀਤਾ ਡਾਇਰੈਕਟ ਕੀਤਾ ਹੈ ਵੀ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹ H1B ਵੀਜ਼ੇ ਵਾਲੇ ਲੋਕਾਂ ਨੂੰ ਹਾਇਰ ਕਰਨਾ ਇੱਕਦਮ ਬੰਦ ਕਰ ਦੇਣ। ਉਹਨਾਂ ਨੇ ਕਿਹਾ ਇਹ ਜਿਹੜੀਆਂ ਪੋਜੀਸ਼ਨਸ ਹੈਗੀਆਂ ਇਹ ਬੜੀ ਈਜ਼ੀਲੀ ਅਮਰੀਕਨ ਵਰਕਰਸ ਦੇ ਨਾਲ ਫਿਲ ਕੀਤੀਆਂ ਜਾ ਸਕਦੀਆਂ। ਵੀ ਮੈਨੂੰ ਸਮਝ ਨਹੀਂ ਆਉਂਦਾ ਵੀ ਤੁਸੀਂ ਫੋਰਨ ਮੁਲਕਾਂ ਤੋਂ ਜਿਹੜੇ ਦੂਜੇ ਮੁਲਕਾਂ ਤੋਂ ਕਿਸ ਤਰ੍ਹਾਂ ਅਸਿਸਟੈਂਟ ਪ੍ਰੋਫੈਸਰ ਤੇ ਕੋਚਸ ਨੂੰ ਹਾਇਰ ਕਰ ਰਹੇ ਹੋ। USCIS ਦੇ ਡਾਟੇ ਮੁਤਾਬਕ ਜੂਨ 30 2025 ਤਾਈਂ 78 ਦੇ ਕਰੀਬ H1B EMPLOYERS ਆ ਤੇ 677 ਬੈਨੀਫੀਸ਼ੀਅਰੀਜ਼ ਆ ਫਲੋਰੀਡਾ ਦੇ ਹਾਇਰ ਐਜੂਕੇਸ਼ਨ ਸੈਕਟਰ ਦੇ ਵਿੱਚ। ਰਿਪਬਲਿਕਨ ਲੀਡਰ ਨੇ ਇਹ ਕਿਹਾ ਕਿ ਵੀ ਫਲੋਰੀਡਾ ਦੀਆਂ ਯੂਨੀਵਰਸਿਟੀਆਂ ਨੂੰ ਚਾਈਨਾ ਤੋਂ ਪਬਲਿਕ ਪਾਲਿਸੀ ਦੇ ਲਈ ਜਿਹੜਾ ਟੀਚ ਕਰਨ ਦੇ ਲਈ ਕੋਈ ਪ੍ਰੋਫੈਸਰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਅਸੀਂ ਫਲੋਰੀਡਾ ਦੇ ਰੈਜ਼ੀਡੈਂਟ ਜਾਂ ਅਮਰੀਕਨ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਤੋਂ ਇਹ ਜਿਹੜੀ ਜੌਬ ਪੂਰੀ ਕਰਵਾ ਸਕਦੇ ਹੈਗੇ ਆ। USCIS ਦੇ ਡਾਟੇ ਦੇ ਮੁਤਾਬਕ ਜੂਨ 30 2025 ਤਾਈਂ 1900 ਦੇ ਕਰੀਬ ਜਿਹੜੇ ਫਲੋਰੀਡਾ ਦੇ EMPLOYERS ਆ ਉਹਨਾਂ ਨੇ 7200 ਦੇ ਕਰੀਬ H1B ਵੀਜ਼ਾ ਹੋਲਡਰਸ ਨੂੰ ਸਪਾਂਸਰ ਕੀਤਾ ਆ। ਐਜੂਕੇਸ਼ਨ ਸੈਕਟਰ ਦੇ ਵਿੱਚ 78 EMPLOYERS ਆ ਤੇ 677 ਬੈਨੀਫੀਸ਼ੀਅਰੀਜ਼ ਹੈਗੇ ਆ। ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਬੰਬਸ਼ੈਲ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ H1B ਵੀਜ਼ਾ ਜਿਹੜਾ ਆ ਉਹਨਾਂ ਦੀ ਸਟੇਟ ਦੇ ਵਿੱਚ ਯੂਜ਼ ਕਰਨ ਤੋਂ ਉਸ ਨੂੰ ਖਤਮ ਕਰ ਦਿੱਤਾ ਹੈਗਾ, ਐਬੋਲਿਸ਼ ਕਰ ਦਿੱਤਾ ਹੈਗਾ। ਜੀ।